ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਜੁਲਾਈ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਚਾਈ, ਸੁਨਹਿਰੀ ਮਤਨ, ਯਰਮੀਆ। ਖੁਦਾਵੰਦ ਸੱਚਾ ਰੱਬ ਏ, ਉਹ ਜਿਉਂਦਾ ਰੱਬ ਏ। ਜਵਾਬੀ ਪੜ੍ਹਾਈ। ਯੂਹੰਨਾ। ਇਨਸਾਨ ਕੁਝ ਨਹੀਂ ਪਾ ਸਕਦਾ ਜਦ ਤੱਕ ਉਹਨੂੰ ਅਸਮਾਨ ਤੋਂ ਨਾ ਦਿੱਤਾ ਜਾਵੇ। ਜਿਹੜਾ ਉੱਤੋਂ ਆਉਂਦਾ ਏ ਉਹ ਸਭ ਤੋਂ ਉੱਤੋਂ ਏ, ਜਿਹੜਾ ਧਰਤੀ ਤੋਂ ਏ ਉਹ ਧਰਤੀ ਤੋਂ ਹੀ ਏ। ਭਈ ਧਰਤੀ ਵਾਲੀ ਇਹ ਗੱਲ ਕਰਦਾ ਏ। ਜਿਹੜਾ ਅਸਮਾਨ ਤੋਂ ਆਉਂਦਾ ਏ ਉਹ ਸਭ ਤੋਂ ਉੱਤੇ ਹੈ। ਜੋ ਕੁਝ ਉਹਨੇ ਵੇਖਿਆ ਤੇ ਸੁਣਿਆ ਉਹਦੀ ਗਵਾਹੀ ਦਿੰਦਾ ਏ, ਤੇ ਕੋਈ ਉਹਦੀ ਗਵਾਹੀ ਨੂੰ ਨਹੀਂ ਮੰਨਦਾ। ਜਿਹਨੇ ਉਹਦੀ ਗਵਾਹੀ ਮੰਨ ਲਈ ਉਹਨੇ ਇਸ ਗੱਲ ਉੱਤੇ ਮੋਹਰ ਕਰ ਦਿੱਤੀ ਭਈ ਰੱਬ ਸੱਚਾ ਏ, ਕਿਉਂ ਜੇ ਜਿਹਨੂੰ ਰੱਬ ਨੇ ਘੱਲਿਆ ਏ ਉਹ ਰੱਬ ਦੀਆਂ ਗੱਲਾਂ ਆਖਦਾ ਏ। ਇਸ ਲਈ ਭਈ ਉਹ ਰੂਹ ਨਾਪ ਕੇ ਨਹੀਂ ਦਿੰਦਾ। ਪਿਓ ਪੁੱਤਰ ਨਾਲ ਪਿਆਰ ਕਰਦਾ ਏ ਤੇ ਉਹਨੇ ਸਾਰੀਆਂ ਸ਼ੈਵਾਂ ਉਹਦੇ ਹੱਥ ਵਿੱਚ ਦੇ ਦਿੱਤੀਆਂ ਨੇ। ਜਿਹੜਾ ਪੁੱਤਰ ਉੱਤੇ ਈਮਾਨ ਲਿਆਉਂਦਾ ਏ ਹਮੇਸ਼ਾ ਦੀ ਹਯਾਤੀ ਉਹਦੀ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਮੱਤੀ। ਉਸੇ ਦਿਨ ਯਿਸੂ ਘਰ ਵਿੱਚੋਂ ਨਿਕਲ ਕੇ ਝੀਲ ਦੇ ਕੰਢੇ ਜਾ ਬੈਠਿਆ, ਤੇ ਉਹਦੇ ਕੋਲ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਕਸ਼ਤੀ ਉੱਤੇ ਚੜ੍ਹ ਬੈਠਿਆ, ਤੇ ਸਾਰਾ ਜੱਥਾ ਕੰਢੇ ਉੱਤੇ ਖੜਾ ਰਿਹਾ। ਤੇ ਉਹਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ ਭਈ ਵੇਖੋ, ਇੱਕ ਬੀਜ ਬੋਣ ਵਾਲਾ ਬੀਜ ਬੋਣ ਨਿਕਲਿਆ। ਅਸਮਾਨ ਦੀ ਬਾਦਸ਼ਾਹੀ ਉਸ ਖਮੀਰ ਵਾਂਗਰ ਏ ਜਿਹਨੂੰ ਕਿਸੇ ਬੁੱਢੀ ਨੇ ਲੈ ਕੇ 3 ਪੈਮਾਨੇ ਆਟੇ ਵਿੱਚ ਮਿਲਾ ਦਿੱਤਾ, ਤੇ ਹੁੰਦਿਆਂ ਹੁੰਦਿਆਂ ਉਹ ਸਾਰਾ ਖਮੀਰ ਹੋ ਗਿਆ। ਮੱਤੀ। ਫਿਰ ਫਰੀਸੀਆਂ ਤੇ ਸਦੂਕੀਆਂ ਨੇ ਕੋਲ ਆ ਕੇ ਆਜ਼ਮਾਉਣ ਲਈ ਉਹਦੀ ਮਿੰਨਤ ਕੀਤੀ ਭਈ ਸਾਨੂੰ ਕੋਈ ਅਸਮਾਨੀ ਨਿਸ਼ਾਨੀ ਵਿਖਾ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਅਸਮਾਨ ਦੀ ਸੂਰਤ ਵਿੱਚ ਤਮੀਜ਼ ਕਰਨ ਦਾ ਤੇ ਤੁਹਾਨੂੰ ਪਤਾ ਏ, ਪਰ ਜ਼ਮਾਨਿਆਂ ਦੀਆਂ ਨਿਸ਼ਾਨੀਆਂ ਦਾ ਪਤਾ ਨਹੀਂ ਕਰ ਸਕਦੇ। ਤੇ ਉਹ ਉਹਨਾਂ ਨੂੰ ਛੱਡ ਕੇ ਟੁਰ ਗਿਆ, ਤੇ ਚੇਲੇ ਪਾਰ ਜਾਣ ਵੇਲੇ ਰੋਟੀ ਨਾਲ ਲੈ ਜਾਣਾ ਭੁੱਲ ਗਏ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਖਬਰਦਾਰ, ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ। ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਭਈ ਅਸੀਂ ਰੋਟੀ ਨਹੀਂ ਲਿਆਏ। ਯਿਸੂ ਨੇ ਇਹ ਪਤਾ ਕਰਕੇ ਆਖਿਆ, ਐ ਘੱਟ ਈਮਾਨ ਵਾਲਿਓ, ਤੁਸੀਂ ਆਪਸ ਵਿੱਚ ਕਿਉਂ ਵਿਚਾਰ ਕਰਦੇ ਹੋ ਭਈ ਸਾਡੇ ਕੋਲ ਰੋਟੀ ਨਹੀਂ? ਕੀ ਗੱਲ ਏ ਭਈ ਤੁਸੀਂ ਇਹ ਨਹੀਂ ਸਮਝਦੇ ਭਈ ਮੈਂ ਤੁਹਾਨੂੰ ਰੋਟੀ ਬਾਰੇ ਨਹੀਂ ਆਖਿਆ? ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਖਬਰਦਾਰ ਰਹੋ। ਤਦ ਉਹਨਾਂ ਦੀ ਸਮਝ ਵਿੱਚ ਆਇਆ ਭਈ ਉਹਨੇ ਰੋਟੀ ਦੇ ਖਮੀਰ ਤੋਂ ਨਹੀਂ, ਬਲਕਿ ਫਰੀਸੀਆਂ ਤੇ ਸਦੂਕੀਆਂ ਦੀ ਤਾਲੀਮ ਤੋਂ ਖਬਰਦਾਰ ਰਹਿਣ ਨੂੰ ਆਖਿਆ ਏ। ਮੱਤੀ। ਉਸੇ ਵੇਲੇ ਫਰੀਸੀਆਂ ਨੇ ਜਾ ਕੇ ਸਲਾਹ ਕੀਤੀ ਭਈ ਉਹਨੂੰ ਕਿਵੇਂ ਗੱਲਾਂ ਵਿੱਚ ਫਸਾਉਣ। ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਹੈਰੋਦੀਆਂ ਦੇ ਨਾਲ ਉਹਦੇ ਕੋਲ ਘੱਲਿਆ, ਤੇ ਉਹਨਾਂ ਨੇ ਆਖਿਆ, ਐ ਉਸਤਾਦ, ਅਸੀਂ ਜਾਣਦੇ ਹਾਂ ਭਈ ਤੂੰ ਸੱਚਾ ਹੈ ਤੇ ਸੱਚਾਈ ਨਾਲ ਰੱਬ ਦੀ ਰਾਹ ਦੀ ਤਾਲੀਮ ਦੇਣਾ ਹੈ, ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂ ਜੇ ਤੂੰ ਕਿਸੇ ਬੰਦੇ ਦਾ ਤਰਫਦਾਰ ਨਹੀਂ ਹੈ। ਇਸ ਲਈ ਸਾਨੂੰ ਦੱਸ, ਤੂੰ ਕੀ ਸਮਝਦਾ ਹੈ? ਐ ਉਸਤਾਦ, ਤੁਰੈਤ ਵਿੱਚ ਕਿਹੜਾ ਹੁਕਮ ਵੱਡਾ ਹੈ? ਉਹਨੇ ਉਹਨੂੰ ਆਖਿਆ ਭਈ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਸਿਆਣ ਨਾਲ ਪਿਆਰ ਕਰ। ਵੱਡਾ ਤੇ ਪਹਿਲਾ ਹੁਕਮ ਇਹ ਹੀ ਏ, ਤੇ ਦੂਜਾ ਇਹਦੇ ਵਰਗਾ ਇਹ ਹੈ ਭਈ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਪਿਆਰ ਕਰ। ਇਹਨਾਂ 2 ਹੁਕਮਾਂ ਉੱਤੇ ਹੀ ਤੌਰੈਤ ਤੇ ਨਬੀਆਂ ਦੇ ਸੀਫਿਆਂ ਦਾ ਮਦਾਰ ਏ। ਮੱਤੀ। ਐ ਰਿਆਕਾਰ ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਭਈ ਅਸਮਾਨ ਦੀ ਬਾਦਸ਼ਾਹੀ ਲੋਕਾਂ ਉੱਤੇ ਬੰਦ ਕਰਦੇ ਹੋ, ਕਿਉਂ ਜੇ ਨਾ ਤੇ ਆਪ ਵੜਦੇ ਹੋ ਤੇ ਨਾ ਵੜਨ ਦਿੰਦੇ ਹੋ। ਕਰੰਥੀਓ, ਕੀ ਤੁਸੀਂ ਨਹੀਂ ਜਾਣਦੇ ਭਈ ਥੋੜਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰ ਕਰ ਦਿੰਦਾ ਹੈ? ਪੁਰਾਣਾ ਖਮੀਰ ਕੱਢ ਕੇ ਆਪਣੇ ਆਪ ਨੂੰ ਪਾਕ ਕਰ ਲਵੋ ਭਈ ਤਾਜ਼ਾ ਗੁੰਨਿਆ ਹੋਇਆ ਆਟਾ ਬਣ ਜਾਵੋ। ਇਸ ਲਈ ਆਓ ਅਸੀਂ ਆਸ ਕਰੀਏ, ਨਾ ਪੁਰਾਣੇ ਖਮੀਰ ਤੋਂ, ਨਾ ਬਦੀ ਤੇ ਸ਼ਰਾਰਤ ਦੇ ਖਮੀਰ ਤੋਂ, ਬਲਕਿ ਸਾਫ਼ ਦਿਲੀ ਤੇ ਸੱਚਾਈ ਦੀ ਬੇਖਮੀਰੀ ਰੋਟੀ ਤੋਂ। ਅਮਾਲ। ਜਿਹੜੇ ਯਹੂਦੀ ਯਰੂਸ਼ਲਮ ਤੋਂ ਆਏ ਸੀ ਉਹ ਉਹਦੇ ਆਲੇ ਦੁਆਲੇ ਖਲੋ ਕੇ ਉਹਦੇ ਉੱਤੇ ਬਥੇਰੇ ਸਖਤ ਇਲਜ਼ਾਮ ਲਾਉਣ ਲੱਗੇ, ਪਰ ਉਹਨਾਂ ਨੂੰ ਸਾਬਤ ਨਾ ਕਰ ਸਕੇ।
ਤੇ ਉਹਨਾਂ ਦੇ ਕੁਝ ਚਿਰ ਤੀਕਰ ਉੱਥੇ ਰਹਿਣ ਤੋਂ ਬਾਅਦ ਫਿਸਤੁਸ ਨੇ ਪੌਲੁਸ ਦੇ ਮੁਕੱਦਮੇ ਦਾ ਹਾਲ ਬਾਦਸ਼ਾਹ ਨੂੰ ਆਖ ਕੇ ਬਿਆਨ ਕੀਤਾ। ਅਮਾਲ। ਅਗਰਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਪਣੇ ਲਈ ਬੋਲਣ ਦੀ ਇਜਾਜ਼ਤ ਹੈ। ਪੌਲੁਸ ਹੱਥ ਵਧਾ ਕੇ ਆਪਣਾ ਜਵਾਬ ਇੰਜ ਦੱਸਣ ਲੱਗਿਆ, ਸਾਰੇ ਯਹੂਦੀ ਜਾਣਦੇ ਨੇ ਭਈ ਆਪਣੀ ਕੌਮ ਦੇ ਵਿਚਾਲੇ ਤੇ ਯਰੂਸ਼ਲਮ ਵਿੱਚ ਜਵਾਨੀ ਦੇ ਸ਼ੁਰੂ ਤੋਂ ਮੇਰਾ ਰਹਿਣ ਸਹਿਣ ਕਿੰਜ ਦਾ ਰਿਹਾ ਹੈ, ਕਿਉਂ ਜੇ ਉਹ ਸ਼ੁਰੂ ਤੋਂ ਮੈਨੂੰ ਜਾਣਦੇ ਨੇ, ਜੇ ਚਾਹਣ ਤੇ ਗਵਾਹ ਹੋ ਸਕਦੇ ਨੇ ਭਈ ਮੈਂ ਫਰੀਸੀ ਹੋ ਕੇ ਆਪਣੇ ਦੀਨ ਦੇ ਮਜ਼ਹਬੀ ਫਿਰਕੇ ਦਾ ਸਭ ਤੋਂ ਬਹੁਤੇ ਪਾਬੰਦ ਵਾਂਗਰ ਹਯਾਤੀ ਗੁਜ਼ਾਰਦਾ ਰਿਹਾ। ਮੈਂ ਵੀ ਸਮਝਿਆ ਸੀ ਭਈ ਯਿਸੂ ਨਾਸਰੀ ਦੇ ਨਾਂ ਦੀ ਹਰ ਤਰ੍ਹਾਂ ਮੁਖਾਲਫਤ ਕਰਨਾ ਮੇਰੇ ਉੱਤੇ ਫਰਜ਼ ਹੈ। ਇਸ ਲਈ ਮੈਂ ਯਰੂਸ਼ਲਮ ਵਿੱਚ ਇੰਜ ਹੀ ਕੀਤਾ ਤੇ ਸਰਦਾਰ ਕਾਹਨਾਂ ਵੱਲੋਂ ਇਖਤਿਆਰ ਪਾ ਕੇ ਬਹੁਤ ਸਾਰੇ ਮੁਕੱਦਸਾਂ ਨੂੰ ਕੈਦ ਵਿੱਚ ਸੁੱਟਿਆ ਤੇ ਜਦ ਉਹ ਕਤਲ ਕੀਤੇ ਜਾਂਦੇ ਸੀ ਤੇ ਮੈਂ ਵੀ ਸਲਾਹ ਦਿੰਦਾ ਸੀ। ਇਸੇ ਹਾਲ ਦਾ ਮੈਂ ਸਰਦਾਰ ਕਾਹਨਾਂ ਤੋਂ ਇਖਤਿਆਰ ਤੇ ਪਰਵਾਨਾ ਲੈ ਕੇ ਦਮਿਸ਼ਕ ਨੂੰ ਜਾਂਦਾ ਸੀ। ਤੇ ਐ ਬਾਦਸ਼ਾਹ, ਮੈਂ ਦੁਪਹਿਰ ਦੇ ਵੇਲੇ ਰਾਹ ਵਿੱਚ ਇਹ ਵੇਖਿਆ ਭਈ ਸੂਰਜ ਦੀ ਲੋ ਤੋਂ ਬਹੁਤੀ ਇੱਕ ਲੋ ਅਸਮਾਨ ਤੋਂ ਮੇਰੇ ਤੇ ਮੇਰੇ ਸਾਥੀਆਂ ਦੇ ਆਲੇ ਦੁਆਲੇ ਚਮਕੀ। ਜਦ ਅਸੀਂ ਸਾਰੇ ਧਰਤੀ ਉੱਤੇ ਡਿੱਗ ਪਏ ਤੇ ਮੈਂ ਅਬਰਾਨੀ ਬੋਲੀ ਵਿੱਚ ਇਹ ਆਵਾਜ਼ ਸੁਣੀ ਭਈ ਐ ਸਾਊਲ, ਤੂੰ ਮੈਨੂੰ ਕਿਉਂ ਸਤਾਉਣਾ ਹੈ? ਪੈਨੇ ਦੀ ਆਰ ਨੂੰ ਲੱਤ ਮਾਰਨਾ ਤੇਰੇ ਲਈ ਔਖਾ ਹੈ। ਮੈਂ ਆਖਿਆ, ਐ ਖੁਦਾਵੰਦ, ਤੂੰ ਕੌਣ ਹੈ? ਖੁਦਾਵੰਦ ਨੇ ਆਖਿਆ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਣਾ ਹੈ। ਪਰ ਉੱਠ, ਆਪਣੇ ਪੈਰਾਂ ਉੱਤੇ ਖਲੋ, ਕਿਉਂ ਜੇ ਮੈਂ ਇਸ ਲਈ ਤੇਰੇ ਉੱਤੇ ਜ਼ਾਹਿਰ ਹੋਇਆ ਵਾਂ ਭਈ ਤੈਨੂੰ ਉਹਨਾਂ ਸ਼ੈਵਾਂ ਦਾ ਵੀ ਖਾਦਮ ਤੇ ਗਵਾਹ ਬਣਾਵਾਂ ਜਿਨ੍ਹਾਂ ਦੀ ਗਵਾਹੀ ਲਈ ਤੂੰ ਮੈਨੂੰ ਵੇਖਿਆ ਹੈ, ਤੇ ਉਹਨਾਂ ਦਾ ਵੀ ਜਿਨ੍ਹਾਂ ਦੀ ਗਵਾਹੀ ਲਈ ਮੈਂ ਤੇਰੇ ਉੱਤੇ ਜ਼ਾਹਿਰ ਹੋਇਆ ਕਰਾਂਗਾ। ਭਈ ਤੂੰ ਉਹਨਾਂ ਦੀਆਂ ਅੱਖੀਆਂ ਖੋਲ ਦੇ ਤਾਂ ਜੋ ਹਨੇਰੇ ਤੋਂ ਲੋ ਵੱਲ ਤੇ ਸ਼ੈਤਾਨ ਦੇ ਇਖਤਿਆਰ ਤੋਂ ਰੱਬ ਵੱਲ ਰਜੂ ਲਿਆਣ ਤੇ ਮੇਰੇ ਉੱਤੇ ਈਮਾਨ ਲਿਆਉਣ ਦੇ ਪਾਰੋਂ ਪਾਪਾਂ ਦੀ ਮਾਫੀ ਤੇ ਮੁਕੱਦਸਾਂ ਵਿੱਚ ਸ਼ਰੀਕ ਹੋ ਕੇ ਮਿਰਾਸ ਪਾਣ। ਇਸ ਲਈ ਐ ਅਗਰਪਾ ਬਾਦਸ਼ਾਹ, ਮੈਂ ਉਸ ਅਸਮਾਨੀ ਰੋਇਆ ਦਾ ਨਾਫਰਮਾਨ ਨਾ ਹੋਇਆ, ਬਲਕਿ ਪਹਿਲੇ ਦਮਿਸ਼ਕੀਆਂ ਨੂੰ, ਫਿਰ ਯਰੂਸ਼ਲਮ ਤੇ ਪੂਰੇ ਮੁਲਕ ਯਹੂਦੀਆ ਦੇ ਰਹਿਣ ਵਾਲਿਆਂ ਨੂੰ ਤੇ ਗੈਰ ਕੌਮਾਂ ਨੂੰ ਸਮਝਾਉਂਦਾ ਰਿਹਾ ਭਈ ਤੌਬਾ ਕਰਨ ਤੇ ਰੱਬ ਵੱਲ ਰਜੂ ਲਿਆਣ ਤਾਂ ਜੋ ਤੌਬਾ ਦੇ ਮੁਆਫਿਕ ਕੰਮ ਕਰਨ। ਇਹਨਾਂ ਗੱਲਾਂ ਦੇ ਪਾਰੋਂ ਹੀ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਕੇ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। ਜਦ ਉਹ ਇਸ ਤਰ੍ਹਾਂ ਜਵਾਬ ਦੇ ਰਿਹਾ ਸੀ ਤੇ ਫਿਸਤੁਸ ਨੇ ਉੱਚੀ ਆਵਾਜ਼ ਨਾਲ ਆਖਿਆ, ਐ ਪੌਲੁਸ, ਤੂੰ ਪਾਗਲ ਹੈ, ਬਹੁਤੀ ਪੜ੍ਹਾਈ ਨੇ ਤੈਨੂੰ ਪਾਗਲ ਕਰ ਛੱਡਿਆ ਹੈ। ਪੌਲੁਸ ਨੇ ਆਖਿਆ, ਐ ਫਿਸਤੁਸ ਬਹਾਦਰ, ਮੈਂ ਪਾਗਲ ਨਹੀਂ ਬਲਕਿ ਸੱਚਾਈ ਤੇ ਹੁਸ਼ਿਆਰੀ ਦੀਆਂ ਗੱਲਾਂ ਕਰਦਾ ਵਾਂ। ਕਰੰਥੀਓ, ਕਿਉਂ ਜੇ ਅਸੀਂ ਸੱਚਾਈ ਦੇ ਖਿਲਾਫ ਕੁਝ ਨਹੀਂ ਕਰ ਸਕਦੇ ਪਰ ਸਿਰਫ ਸੱਚਾਈ ਲਈ ਕਰ ਸਕਦੇ ਹਾਂ। ਇਫਸੀਓ, ਇਸ ਲਈ ਭਈ ਨੂਰ ਦਾ ਫਲ ਹਰ ਤਰ੍ਹਾਂ ਦੀ ਨੇਕੀ ਤੇ ਰਾਸਤਬਾਜ਼ੀ ਤੇ ਸੱਚਾਈ ਏ, ਤੇ ਤਜਰਬੇ ਨਾਲ ਪਤਾ ਕਰਦੇ ਰਹੋ ਭਈ ਖੁਦਾਵੰਦ ਨੂੰ ਕੀ ਪਸੰਦ ਏ। ਹੁਣ ਮੈਂ ਮੇਰੀ ਬੇਖਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਈਮਾਨ ਤੋਂ ਅਗਾਂਹ ਕਿਸੇ ਬੰਦੇ ਦਾ ਮਕਸਦ ਸੱਚਾਈ ਦੇ ਨਕਸ਼ੇ ਕਦਮ ਨੂੰ ਲੱਭਣਾ ਹੋਣਾ ਚਾਹੀਦਾ ਹੈ, ਜਿਹੜਾ ਸਿਹਤ ਤੇ ਪਾਕੀਜ਼ਗੀ ਦੀ ਰਾਹ ਹੈ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਸਿਆਣ ਉਸ ਸਭ ਨੂੰ ਜ਼ਾਹਿਰ ਕਰਦੀ ਏ ਜੋ ਕੁਝ ਸੱਚਾਈ ਦੀ ਅਬਦੀਅਤ ਵਿੱਚ ਪਾਇਆ ਜਾਂਦਾ ਹੈ। ਅਸੀਂ ਅਸਲੀ ਇਲਾਹੀ ਸੂਰਤ ਤੇ ਸ਼ਬੀਹ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਹੈ। ਜੱਗ ਦੇ ਪਹਿਰੇ ਵਾਲੇ ਮਨਾਰਾਂ ਉੱਤੇ ਕਬਜ਼ਾ ਕਰਦਿਆਂ ਹੋਏ ਅਹਿਲੇ ਕਲੀਸਿਆ ਨੂੰ ਸੱਚਾਈ ਦੇ ਮਿਆਰਾਂ ਨੂੰ ਉੱਚਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਸੁਣਨ ਵਾਲਿਆਂ ਨੂੰ ਰੂਹਾਨੀ ਤੌਰ ਤੇ ਇੰਨਾ ਚੁੱਕਣਾ ਚਾਹੀਦਾ ਹੈ ਵੀ ਉਹਨਾਂ ਨੂੰ ਸੁਣਨ ਵਾਲੇ ਇੱਕ ਨਵੇਂ ਚੰਗੇ ਖਿਆਲ ਨੂੰ ਅਪਣਾਉਣਾ ਪਸੰਦ ਕਰਨ ਤੇ ਉਹਨਾਂ ਦੇ ਨਜ਼ਰੀਏ ਖੁੱਲ੍ਹੇ ਹੋਣ। ਮਸ਼ਹੂਰੀ ਨਾਲ ਪਿਆਰ ਦੀ ਬਜਾਏ ਮਸੀਹਤ ਨਾਲ ਪਿਆਰ ਨੂੰ, ਮਜ਼ਬੀ ਰਹਿਨੁਮਾਵਾਂ ਦੀ ਸੇਵਾ ਨੂੰ ਤਹਿਰੀਕ ਤੇ ਤਰੱਕੀ ਮਿਲਣੀ ਚਾਹੀਦੀ ਹੈ। ਮਿੰਬਰ ਤੋਂ ਸੱਚਾਈ ਨਿਕਲਣੀ ਚਾਹੀਦੀ ਹੈ, ਨਾ ਭਈ ਉਹਨੂੰ ਦਬਾਉਣਾ ਚਾਹੀਦਾ ਹੈ। ਇੱਕ ਖਾਸ ਰਿਆਇਤ ਸੇਵਾ ਦੇ ਲਿਬਾਸ ਵਿੱਚ ਹੈ। ਇਹਨੂੰ ਕਿੰਜ ਵਰਤਿਆ ਜਾਣਾ ਚਾਹੀਦਾ ਹੈ, ਦੀਨਦਾਰੀ ਨਾਲ, ਫਿਰਕੇ ਦੇ ਫਾਇਦੇ ਦੀ ਬਜਾਏ ਇਨਸਾਨੀਅਤ ਦੇ ਫਾਇਦੇ ਲਈ।
ਉਸ ਦੌਲਤ, ਮਸ਼ਹੂਰੀ ਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਏ, ਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ, ਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਬਦਕਾਰ ਬੰਦਾ ਆਪਣੇ ਨੇਕ ਗੁਆਂਢੀ ਉੱਤੇ ਹਾਕਮ ਨਹੀਂ ਏ। ਇਹ ਗੱਲ ਸਮਝੀ ਜਾਣੀ ਚਾਹੀਦੀ ਏ ਕਿ ਗਲਤੀ ਦੀ ਕਾਮਯਾਬੀ ਸੱਚਾਈ ਦੀ ਹਾਰ ਏ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਫਰੀਸੀਆਂ ਤੇ ਫਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ, ਜਿਹਦੀ ਵਜ਼ਾਹਤ ਉਹ ਇਨਸਾਨ ਦੇ ਅਕੀਦਿਆਂ ਦੇ ਤੌਰ ਤੇ ਕਰਦਾ ਏ। ਉਸ ਖਮੀਰ ਦੇ ਬਾਰੇ ਜਿਹੜਾ ਇੱਕ ਬੁੱਢੀ ਨੇ ਲਿਆ ਤੇ 3 ਪੈਮਾਨੇ ਆਟੇ ਵਿੱਚ ਮਿਲਾਇਆ, ਤੇ ਉਹ ਕਰਦਿਆਂ ਕਰਦਿਆਂ ਸਾਰਾ ਖਮੀਰ ਹੋ ਗਿਆ। ਇਹ ਤਮਸੀਲ ਖੁਲਾਸਾ ਦੱਸਦੀ ਏ ਕਿ ਰੂਹਾਨੀ ਖਮੀਰ ਮਸੀਹ ਦੀ ਸਾਇੰਸ ਤੇ ਇਹਦੀ ਰੂਹਾਨੀ ਤਫਸੀਰ ਨੂੰ ਬਿਆਨ ਕਰਦਾ ਏ, ਯਾਨੀ ਅਜਿਹਾ ਖੁਲਾਸਾ ਜਿਹੜਾ ਇਸ ਕਹਾਣੀ ਦੇ ਸਿਰਫ ਕਲੀਸਿਆਈ ਤੇ ਰਸਮੀ ਇਤਲਾਕ ਤੋਂ ਕਿਤੇ ਵੱਧ ਕੇ ਹੈ। ਥੋੜਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਬਣਾ ਦਿੰਦਾ ਏ। ਸਾਨੂੰ ਇਜ਼ਹਾਰ ਦੇ ਰਾਹੀਂ ਆਪਣਾ ਈਮਾਨ ਸਾਬਤ ਕਰਨਾ ਚਾਹੀਦਾ ਏ। ਕ੍ਰਿਸਚਨ ਸਾਇੰਸ ਬਦਨੀ ਅਹਿਸਾਸਾਂ ਦੇ ਸਬੂਤ ਤੋਂ ਉੱਤੇ ਉੱਠਦੀ ਏ, ਪਰ ਜੇ ਤੁਸੀਂ ਆਪਣੇ ਆਪ ਨੂੰ ਪਾਪ ਤੋਂ ਉੱਚਾ ਨਹੀਂ ਕੀਤਾ ਤੇ ਆਪਣੇ ਬਦੀ ਦੇ ਅੰਨੇਪਨ ਉੱਤੇ ਜਾਂ ਕਿਸੇ ਅਜਿਹੀ ਚੰਗਿਆਈ ਉੱਤੇ ਜਿਹਨੂੰ ਤੁਸੀਂ ਜਾਣਦੇ ਹੋ ਪਰ ਅਮਲ ਨਹੀਂ ਕਰਦੇ, ਆਪਣੇ ਆਪ ਨੂੰ ਧੰਨਵਾਦ ਨਾ ਆਖੋ। ਇੱਕ ਬੇਈਮਾਨ ਹਾਲਤ ਮਸੀਹੀ ਸਾਇੰਸੀ ਹਾਲਤ ਤੋਂ ਬਹੁਤ ਦੂਰ ਏ। ਠੀਕ ਗੱਲ ਕਰਕੇ ਗਲਤ ਹਯਾਤੀ ਗੁਜ਼ਾਰਨਾ ਬੇਵਕੂਫੀ ਵਾਲਾ ਧੋਖਾ ਏ, ਜਿਹਦੇ ਨਾਲ ਕੋਈ ਬੰਦਾ ਆਪਣਾ ਨੁਕਸਾਨ ਬਹੁਤਾ ਕਰਦਾ ਏ। ਆਪ ਪਾਪ ਦੀਆਂ ਬੇੜੀਆਂ ਵਿੱਚ ਕੈਦ ਹੋਣਾ ਤੇ ਦੂਜਿਆਂ ਨੂੰ ਬਿਮਾਰੀ ਦੀ ਬੇੜੀਆਂ ਤੋਂ ਆਜ਼ਾਦ ਕਰਨਾ ਔਖਾ ਹੁੰਦਾ ਏ। ਆਪਣੀਆਂ ਬਾਹਾਂ ਵਿੱਚ ਬੇੜੀਆਂ ਹੋਣ ਤੇ ਦੂਜਿਆਂ ਦੀ ਜ਼ੰਜੀਰ ਤੋੜਨਾ ਔਖਾ ਹੁੰਦਾ ਏ। ਥੋੜਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਕਰ ਦਿੰਦਾ ਏ। ਕ੍ਰਿਸਚਨ ਸਾਇੰਸ ਦੀ ਕਣਕ ਦਾ ਇੱਕ ਦਾਣਾ ਇਨਸਾਨਾਂ ਲਈ ਬੜੇ ਅਜੀਬ ਕੰਮਾਂ ਦੀ ਵਜ੍ਹਾ ਬਣਦਾ ਏ, ਕਿਉਂ ਜੇ ਕਾਦਨ ਮੁਤਲਕ ਸੱਚਾਈ ਏ, ਪਰ ਨੇਕੀ ਨੂੰ ਜਾਰੀ ਰੱਖਣ ਲਈ ਕ੍ਰਿਸਚਨ ਸਾਇੰਸ ਨੂੰ ਬਹੁਤਾ ਹਾਸਲ ਕਰਨਾ ਜ਼ਰੂਰੀ ਏ। ਤਕਲੀਫਾਂ ਦੇ ਵੇਲੇ ਸੱਚਾਈ ਤੋਂ ਹਟ ਜਾਣਾ ਜ਼ਾਹਿਰ ਕਰਦਾ ਏ ਭਈ ਅਸੀਂ ਸੱਚਾਈ ਨੂੰ ਕਦੀ ਨਹੀਂ ਸਮਝਿਆ। ਇਨਸਾਨਾਂ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤ ਉੱਚੀ ਏ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੋਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਵੀ ਵਾਹਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਇੱਕ ਬਦਕਾਰ ਬੰਦਾ ਰੱਬ ਦਾ ਖਿਆਲ ਨਹੀਂ ਏ। ਉਹ ਗਲਤੀ ਦੇ ਇਜ਼ਹਾਰ ਤੋਂ ਕੁਝ ਹੀ ਘੱਟ ਏ। ਇਹ ਫਰਜ਼ ਕਰਨਾ ਇੱਕ ਹੌਲਨਾਕ ਗਲਤੀ ਏ ਭਈ ਪਾਪ, ਸ਼ਹਿਵਤ, ਨਫ਼ਰਤ, ਸਾੜਾ, ਦੋਗਲਾਪਨ, ਬਦਲੇ ਵਿੱਚ ਹਯਾਤੀ ਲੁਕੀ ਏ। ਹਯਾਤੀ ਤੇ ਹਯਾਤੀ ਦਾ ਖਿਆਲ, ਸੱਚਾਈ ਤੇ ਸੱਚਾਈ ਦਾ ਖਿਆਲ ਇਨਸਾਨਾਂ ਨੂੰ ਕਦੀ ਬਿਮਾਰ, ਪਾਪੀ ਜਾਂ ਫਾਨੀ ਨਹੀਂ ਬਣਾਉਂਦੇ। ਇਹ ਅਸਲੀਅਤ ਭਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ, ਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਮਾਦੀ ਅਕੀਦੇ ਤੇ ਰੂਹਾਨੀ ਸਮਝ ਕਦੀ ਇੱਕ ਦੂਜੇ ਨਾਲ ਨਹੀਂ ਜੁੜਦੇ। ਬਾਅਦ ਵਾਲਾ ਪਹਿਲੇ ਵਾਲੇ ਨੂੰ ਫਨਾਹ ਕਰ ਦਿੰਦਾ ਏ। ਮੁਖਾਲਫਤ ਅਦਮ ਏ ਜਿਹਨੂੰ ਗਲਤੀ ਦਾ ਨਾਂ ਦਿੱਤਾ ਗਿਆ ਏ। ਹਮਾਂਗੀ ਕੁਝ ਹੈ ਏ ਜਿਹਨੂੰ ਸੱਚਾਈ ਦਾ ਨਾਂ ਦਿੱਤਾ ਗਿਆ ਏ। ਸੱਚਾਈ ਦਾ ਗਲਤੀ ਵਿੱਚ ਕੋਈ ਘਰ ਨਹੀਂ ਤੇ ਗਲਤੀ ਸੱਚਾਈ ਵਿੱਚ ਕੋਈ ਪੈਰ ਨਹੀਂ ਜਮਾ ਸਕਦੀ। ਸੱਚਾਈ ਲਾਫਾਨੀ ਸਿਆਣ ਦੀ ਜ਼ਹਾਨਤ ਏ, ਗਲਤੀ ਨਾਮ ਨਿਹਾਦ ਲਾਫਾਨੀ ਸਿਆਣ ਦੀ ਜ਼ਹਾਨਤ ਏ। ਸੱਚਾਈ ਉਹ ਲੋਅ ਏ ਜਿਹੜੀ ਗਲਤੀ ਨੂੰ ਦੂਰ ਕਰਦੀ ਏ। ਜਿਵੇਂ ਹੀ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ, ਉਹ ਇਸ ਅਕੀਦੇ ਨੂੰ ਤਰਕ ਕਰ ਦਿੰਦੇ ਨੇ ਕਿ ਰੱਬ ਦੇ ਇਲਾਵਾ ਵੀ ਕੋਈ ਵਜੂਦੀਅਤ ਏ। ਯਾਦ ਰੱਖੋ ਕਿ ਇਨਸਾਨ ਛੇਤੀ ਜਾਂ ਦੇਰ ਬਾਅਦੋਂ, ਭਾਵੇਂ ਦੁੱਖਾਂ ਦੇ ਰਾਹੀਂ ਜਾਂ ਸਾਇੰਸ ਦੇ ਰਾਹੀਂ, ਗਲਤੀ ਉੱਤੇ ਮਾਇਲ ਹੋ ਜਾਣਗੇ ਭਈ ਇਹਨੇ ਹਾਰਨਾ ਏ।
ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਤੇ ਇਨਸਾਫ ਦੇ ਤੌਰ ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ, ਜਦ ਤੀਕਰ ਭਈ ਸਾਰੀ ਗਲਤੀ ਪੂਰੀ ਤੌਰ ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕਾਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਹੈ ਭਈ ਫਹਿਮ ਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਹੈ। ਜ਼ਮਾਨੇ ਲੰਘ ਜਾਂਦੇ ਨੇ, ਪਰ ਸੱਚਾਈ ਦਾ ਇਹ ਖਮੀਰ ਹਮੇਸ਼ਾ ਕੰਮ ਕਰਦਾ ਹੈ। ਇਹਨੇ ਗਲਤੀ ਦੀਆਂ ਸਾਰਿਆਂ ਪੈਮਾਨਿਆਂ ਨੂੰ ਤਬਾਹ ਕਰਨਾ ਹੁੰਦਾ ਹੈ, ਤਾਂ ਜੋ ਇਨਸਾਨ ਦੀ ਰੂਹਾਨੀ ਆਜ਼ਾਦੀ ਵਿੱਚ ਹਮੇਸ਼ਾ ਲਈ ਜਲਾਲ ਪਾਵੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।